ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਸਾਡਾ ਪਹਿਲਾ ਸਵਾਲ ਹੈ ਤਾਲਿਬਾਨ ਨਾਲ ਗੱਲਬਾਤ ਦੇ ਮੁੱਦੇ ਨੂੰ ਲੈ ਕੇ ਅਮਰੀਕਾ ਅਤੇ ਅਫਗਾਨਿਸਤਾਨ ਦੀ ਕਰਜ਼ਾਈ ਸਰਕਾਰ ਵਿਚਕਾਰ ਮਨਮੁਟਾਵ ਚੱਲ ਰਿਹਾ ਹੈ। ਕੀ ਹੈ ਇਹ ਮਸਲਾ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਪੰਜਾਬ ਦਾ ਜਿਹੜਾ ਦੋਨੋਂ ਪਾਸਿਆਂ 'ਚ ਸਦੀਆਂ ਤੋਂ ਸ਼ਾਇਦ ਚੱਲਿਆ ਆਉਂਦਾ ਅਖਾਣ ਹੈ, ਉਹ ਮਨ ਦੇ ਵਿੱਚ ਆਇਆ ਜੀ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਜੀ ਜੀ 9/11 ਹੋਇਆ, ਸਾਰੀ ਦੁਨੀਆ ਚੜ੍ਹ ਪਈ ਅਫਗਾਨਿਸਤਾਨ 'ਤੇ ਜੀ। ਤਾਲਿਬਾਨ ਨੇ ਆਤੰਕਵਾਦ, ਇਸਲਾਮਿਕ ਮੂਲਵਾਦ, ਜੀ ਦਹਿਸ਼ਤਗਰਦ, ਉਹਨਾਂ ਨੂੰ ਕਿਹਾ ਜੀ ਹਵਾਲੇ ਕਰੋ ਸਾਡੇ ਉਸਾਮਾ, ਨਹੀਂ ਤਾਂ ਜੀ ਜੀ ਅਸੀਂ ਜਿਹੜਾ ਕਰਦੇ ਹਾਂ ਉਹਨੂੰ ਪਾਰਕਿੰਗ ਲੋਟ ਬਣਾ। ਕਿੰਨੇ ਕੋਈ ਡੇਜ਼ੀ ਕਟਰ, ਰੋਜ਼ੀ ਕਟਰ, ਕਿਹੜਾ ਦੁਨੀਆ ਦਾ ਇਹਨਾਂ ਦਾ ਬਣਾਇਆ ਬੰਬ ਹੈ ਜਿਹੜਾ ਇਹਨਾਂ ਨੇ ਉੱਥੇ ਨੇ ਇਸਤੇਮਾਲ ਕੀਤਾ। ਜੀ ਜੀ ਕਿਹੜੀ ਇਕਵਿਪਮੈਂਟ ਹੈ ਜਿਹੜੀ ਇਹਨਾਂ ਨੇ ਫੌਜੀ ਜਿਹੜੀ ਨਹੀਂ ਦਿੱਤੀ ਉੱਥੇ। ਜੀ ਜੀ ਨੈਟੋ ਦੀਆਂ ਫੋਰਸਿਸ ਲੱਖ, 1.5 ਲੱਖ, 80-90 ਹਜ਼ਾਰ ਅਮਰੀਕਨ ਜੀ ਜੀ ਜਿਹੜੇ ਨੇ ਉੱਥੇ ਰਹੇ। ਹੁਣ ਲਗਭਗ 12-13 ਸਾਲ ਬਾਅਦ ਕੀ ਸਥਿਤੀ ਬਣ ਗਈ? ਜੀ ਹਾਰ ਚੁੱਕੇ ਨੇ ਜੰਗ, 2014 'ਚ ਬਾਹਰ ਨਿਕਲਣਾ। ਜੀ ਹੁਣ ਉਹੀ ਤਾਲਿਬਾਨ ਜਿਨ੍ਹਾਂ ਨੂੰ ਦਹਿਸ਼ਤਗਰਦ ਬਣਾ ਕੇ ਔਰ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਵਿੱਢੀ ਸੀ, ਜੀ ਹੁਣ ਅਮਰੀਕਾ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ। ਜੀ ਕਤਰ ਜਿਹੜਾ ਮੁਲਕ ਹੈ ਉਹਦੀ ਰਾਜਧਾਨੀ ਦੋਹਾ ਦੇ ਵਿੱਚ ਉਹਨਾਂ ਦਾ ਦਫ਼ਤਰ ਖੁੱਲ੍ਹਾਇਆ ਪਰਸੋਂ, ਜੀ ਔਰ ਉਸ ਦਫ਼ਤਰ ਦੇ ਉੱਤੇ ਜਿਹੜਾ ਅਫਗਾਨਿਸਤਾਨ ਦਾ ਝੰਡਾ ਲੱਗਾ। ਜ਼ਾਹਰ ਹੈ ਵੀ ਅਫਗਾਨਿਸਤਾਨ ਦੇ ਫਿਊਚਰ ਦੇ ਰਾਜੇ ਬਾਦਸ਼ਾਹ ਕੌਣ ਨੇ, ਜੀ ਔਰ ਉਹਦਾ ਨਾਂ ਵੀ ਰੱਖਿਆ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ। ਜੀ ਹੁਣ ਇਹ ਉਹੀ ਦਿਨ ਹੈ ਜਿੱਦਣ ਦੋਹਾ ਦੇ ਵਿੱਚ ਕਤਰ 'ਚ ਉਹਨਾਂ ਦਾ ਦਫ਼ਤਰ ਖੁੱਲ੍ਹ ਰਿਹਾ, ਉਹਨਾਂ ਦੇ ਨਾਲ ਅਮਰੀਕਨ ਫਾਰਮਲ ਗੱਲਬਾਤ ਕਰ ਰਹੇ ਨੇ, ਅਤੇ ਉੱਧਰ ਜਿਹੜਾ ਨੈਟੋ ਦਾ ਕਮਾਂਡਰ ਹੈ ਉਹ ਅਫਗਾਨਿਸਤਾਨ ਦੀ ਸਰਕਾਰ ਨੂੰ ਕਹਿ ਰਿਹਾ ਜੀ ਆਹ ਲੈ ਮਾਏ ਸਾਂਭ ਕੁੰਜੀਆਂ ਵੀ ਅਸੀਂ ਚੱਲੇ ਹਾਂ ਜੀ ਜੀ ਤੇ ਆਹ ਹੁਣ ਤੁਹਾਡੇ ਹਵਾਲੇ ਹੈ ਸਾਰੇ। ਹੁਣ ਜਿਉਂ ਹੀ ਉਹ ਖਬਰ ਔਰ ਇੱਕੋ ਦਿਨ ਇਹ ਹੋ ਰਿਹਾ ਤਾਂ ਜਿਹੜਾ ਕਰਜ਼ਾਈ ਹੈ ਇਹਨਾਂ ਦਾ ਰੱਖਿਆ ਟਾਊਟ ਉੱਥੇ, ਜੀ ਉਹ ਭੜਕ ਪਿਆ। ਉਹ ਕਹਿੰਦਾ ਜੀ ਦਫ਼ਤਰ ਉਹਨਾਂ ਦਾ ਖਿਲਾ ਰਹੇ ਹੋ, ਝੰਡਾ ਵੀ ਉੱਥੇ ਲਾਇਆ ਹੋਇਆ, ਚਾਬੀਆਂ ਸਾਨੂੰ ਕਾਹਦੀਆਂ ਫੜਾ ਰਹੇ ਹੋ? ਜੀ ਜੀ ਵੀ ਇਹ ਤਾਂ ਔਰ ਉਸ ਦਾ ਨਤੀਜਾ ਹੋਇਆ ਕਿ ਅਮਰੀਕਾ ਨੇ ਕਿਹਾ ਨਹੀਂ 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 ਅਸੀਂ ਉਹ ਤਾਂ ਉਹਨੂੰ ਚਲੋ ਨਹੀਂ ਜੀ ਝੰਡਾ ਉੱਥੇ ਲਾ ਦਿੰਦੇ ਹਾਂ, ਉਹਨੂੰ ਹੁਣ ਅਸੀਂ ਐਮੀਰੇਟਸ ਨਹੀਂ ਕਹਿੰਦੇ, ਜਿਹੜਾ ਉਹਨਾਂ ਨੇ ਕੰਟਰੀ ਦਾ ਨਾਂ ਰੱਖਿਆ ਹੈ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ, ਉਹ ਕਹਿੰਦੇ ਜੀ ਹੁਣ ਇਹਨੂੰ ਅਸੀਂ ਬਿਊਰੋ ਆਫ ਪੀਸ ਟਾਕਸ ਕਹਿ ਦਿੰਦੇ ਜੀ, ਔਰ ਅਸੀਂ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਹੈ, ਤੁਸੀਂ ਹੋ ਅਸਲੀ ਵਾਰਸ। ਪਰ ਜਗ ਜ਼ਾਹਰ ਹੈ ਹਕੀਕਤ ਕਿ ਇਹ ਕਰਜ਼ਾਈ ਇਹ ਇੱਥੋਂ ਗਿਆ ਹੋਇਆ ਅਮਰੀਕਾ 'ਚੋਂ, ਅਮਰੀਕਨ ਸਿਟੀਜ਼ਨ ਹੈ, ਇਹਨਾਂ ਦੇ ਭਰਾ ਉੱਥੇ ਮੈਰੀਲੈਂਡ 'ਚ ਇਹਨਾਂ ਦੇ ਕੋਈ ਹੋਟਲ ਹਾਟਲ ਜਾਂ ਕੁਛ ਇਸ ਕਿਸਮ ਦਾ। ਜੀ ਮੇਰਾ ਖਿਆਲ ਹੈ ਉਹਨਾਂ ਦੇ ਅਮਰੀਕਨਾਂ ਦੇ ਉੱਥੇ ਆਉਣ ਤੋਂ ਪਹਿਲਾਂ ਇਹਨੇ ਲੈਂਡ ਕੀਤਾ ਹੋਣਾ ਮੈਰੀਲੈਂਡ ਆ ਕੇ। ਜੀ ਨਹੀਂ ਤਾਂ ਤਾਲਿਬਾਨ ਨੇ ਨਜ਼ੀਬੁੱਲਾ ਦਾ ਕੀ ਹਾਲ ਕੀਤਾ ਸੀ ਜਿਹੜਾ ਸੋਵੀਅਤ ਟਾਊਟ ਸੀ, ਇਹਦਾ ਵੀ ਹਾਲ ਉਹੀ ਹੋਣਾ ਜੀ। ਸੋ ਕੁੱਲ ਮਿਲਾ ਕੇ ਮੈਂ ਤਾਂ ਇਹੀ ਕਹਿਣਾ ਚਾਹਾਂ, ਭਾਰਤ ਨੂੰ ਵੀ ਬੜੀ ਤਕਲੀਫ ਹੋਈ ਹੈ ਕਿ ਵੀ ਇਹ ਤਾਲਿਬਾਨ ਦੇ ਨਾਲ ਅਮਰੀਕਾ ਗੱਲਬਾਤ ਕਰ ਰਿਹਾ। ਹੁਣ ਜ਼ੋਰ ਤਾਂ ਮੌਕੇ ਦੇ ਉੱਤੇ ਉਹਨਾਂ ਦੀ ਹਕੂਮਤ ਹੈ, ਉਹਨਾਂ ਦੀ ਤਾਕਤ ਹੈ, ਮਰਜ਼ੀ ਦੇ ਨਾਲ ਉਹ ਜੋ ਚਾਹੁੰਦੇ ਨੇ। ਹਕੂਮਤ ਇਹ ਤਾਂ ਨਹੀਂ ਵੀ ਕਾਬਲ 'ਚ ਤੁਸੀਂ ਕਰਜ਼ਾਈ ਨੂੰ ਬਿਠਾਇਆ ਟੈਂਕਾਂ ਤੋਪਾਂ ਦੇ ਸਾਏ ਥੱਲੇ ਉੱਥੋਂ ਨਿਕਲਦਾ ਨਹੀਂ। ਹਕੂਮਤ ਤਾਂ ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਨੇ। ਔਰ ਭਾਰਤ ਦਾ ਰਿਐਕਸ਼ਨ ਦੇਖਣ ਵਾਲਾ ਹੈ। ਉਹਨਾਂ ਨੇ ਕਿਹਾ ਜੀ ਕਿ ਅਸੀਂ ਉਸੇ ਨੂੰ ਹੀ ਸਪੋਰਟ ਕਰਾਂਗੇ ਗੱਲਬਾਤ ਨੂੰ ਵਿਚ ਇਜ਼ ਅਫਗਾਨ ਲੈਡ, ਅਫਗਾਨ ਓਨਡ ਐਂਡ ਅਫਗਾਨ ਕੰਟਰੋਲਡ। ਹੁਣ ਤਾਲਿਬਾਨ ਜਿਹੜੇ ਬੰਗਲਾਦੇਸ਼ ਤੋਂ ਆਏ ਨੇ, ਦੇ ਆਰ ਅਫਗਾਨਸ, ਦੇ ਆਰ ਦਾ ਵਨਸ ਹੂ ਆਰ ਹੋਲਡਿੰਗ ਦਾ ਮੇਨਲੈਂਡ, ਉਹਨਾਂ ਦੇ ਥੱਲੇ ਹੈ, ਐਂਡ ਦੇ ਆਰ ਦਾ ਵਨਸ ਹੂ ਆਰ ਕੰਟਰੋਲਿੰਗ ਐਵਰੀਥਿੰਗ। ਅਮਰੀਕਨ ਕੋਈ ਬੇਵਕੂਫ ਨਹੀਂ ਹੈਗੇ, ਉਹਨਾਂ ਨੇ 10 ਸਾਲ ਟਿੱਲ ਲਾ ਕੇ ਦੇਖ ਲਿਆ। ਉਹਨਾਂ ਨੇ ਦੇਖਿਆ ਵੀ ਆਹੀ ਭਾਊ ਨੇ, ਇਹਨਾਂ ਨਾਲ ਹੀ ਗੱਲ ਕਰਨੀ ਪੈਣੀ ਹੈ। ਉਹ ਗੱਲ ਵੀ ਇਹ ਕਰ ਰਹੇ ਨੇ ਵੀ ਸਾਡੀ ਕਿਤੇ ਜਾਣ ਲੱਗਿਆ ਇਹਨਾਂ ਨੂੰ ਪਤਾ ਹੈ ਕਿ ਵੀ ਉਹਨਾਂ ਦਾ ਸਭ ਕੁਝ ਖੋਹ ਲੈਣਾ ਇਹਨਾਂ ਨੇ। ਜਿਉਂ ਨਿਕਲਣਗੇ ਤਾਂ ਉਹ ਮਿਹਨਤ ਕਰ ਰਹੇ ਨੇ, ਭਾਈ ਸਾਨੂੰ ਆਪਣਾ ਸਮਾਨ ਸਮੂਨ ਲੈ ਕੇ ਆਉਣ ਦਿਓ। ਉਹ ਅੱਧਾ ਕੁ ਉਹਨਾਂ ਨੇ ਫਿਰ ਵੀ ਖੋਹ ਲੈਣਾ, ਕਹਿ ਵੀ ਦੇਣੇ। ਉਹ ਅਫਗਾਨ ਨੇ, ਉਹ ਸਮਝਦੇ ਨੇ ਵੀ ਉਹਨਾਂ ਦੇ ਦੇਸ਼ ਦੀ ਫਰੀਡਮ ਦਾ ਕੀ ਮਤਲਬ ਹੈ। ਸੋ ਮੈਂ ਤਾਂ ਸੈਲੂਟ ਕਰਦਾ ਉਹਨਾਂ ਬਹਾਦਰਾਂ ਨੂੰ ਕਿ 20-25 ਸਾਲ ਦੇ ਵਿੱਚ ਉਹਨਾਂ ਨੇ ਦੋ ਜਿਹੜੀਆਂ ਸੁਪਰ ਪਾਵਰਸ ਨੇ ਦੁਨੀਆ ਦੀਆਂ, ਸੋਵੀਅਤ ਯੂਨੀਅਨ ਨੂੰ ਉੱਥੋਂ ਭਜਾਇਆ, ਹੁਣ ਇਹਨਾਂ ਨੂੰ ਭਜਾਇਆ। ਹਾਲਾਂ ਅਸੀਂ ਕੋਈ ਉਹਨਾਂ ਦੇ ਸਾਰੇ ਤੌਰ ਤਰੀਕਿਆਂ ਨਾਲ ਸਹਿਮਤ ਨਹੀਂ ਹੈ, ਪਰ ਇਹ ਇੱਕ ਫੀਅਰਸਲੀ ਇੰਡੀਪੈਂਡੈਂਟ ਸੈਂਸ ਹੈ। ਔਰ ਮੈਨੂੰ ਯਾਦ ਹੈ ਜਦੋਂ ਅਮਰੀਕਾ ਨੇ ਹਮਲਾ ਉੱਥੇ ਕੀਤਾ ਤੇ ਕਿਸੇ ਅਫਗਾਨ ਨੂੰ ਜਿਹੜਾ ਕੋਈ ਟਰਾਈਬਲ ਲੀਡਰ ਸੀ, ਕਿਸੇ ਅਮਰੀਕਨ ਜਰਨਲਿਸਟ ਨੇ ਪੁੱਛਿਆ ਕਿ ਜੀ ਤੁਸੀਂ ਆ ਗਏ ਅਮਰੀਕਨ ਵੀ ਇੱਥੇ ਕੋਈ ਬਹੁਤੀ ਰੈਜ਼ਿਸਟੈਂਸ ਨਹੀਂ ਹੋਈ, ਤਾਂ ਉਹਨੇ ਉਹਨੂੰ ਪਸ਼ਤੋ ਦੇ ਵਿੱਚ ਕਿਹਾ, ਉਹਨੇ ਕਿਹਾ ਵੀ ਇਹ ਜਿਹੜੀ ਘੜੀ ਹੈ ਇਹ ਤੁਹਾਡੇ ਕੋਲ ਹੈ, ਪਰ ਟਾਈਮ ਸਾਡੇ ਕੋਲ ਹੈ। ਦੇ ਕੈਨ ਕਮ, whoever wants they can come, but they will leave when we will want them to leave.
ਮਤਲਬ ਇਹ ਹੈ ਵੀ ਘੜੀ ਤੁਹਾਡੀ ਹੈ, ਟਾਈਮ ਸਾਡਾ ਹੈ। ਜੀ ਜੀ ਔਰ ਮੈਂ ਸਮਝਦਾ ਵੀ ਉਹਨਾਂ ਨੇ ਉਹ ਜਿਹੜੀ ਉਹ ਬਾਬੇ ਨੇ ਕਹੀ ਸੀ ਗੱਲ ਅਫਗਾਨ ਨੇ, 10 ਸਾਲਾਂ ਬਾਅਦ ਉਹਨਾਂ ਨੇ ਦੱਸਤਾ ਵੀ ਘੜੀ ਕਿਹਦੀ ਹੈ ਜੀ। ਤੇ ਟਾਈਮ ਕਿਹਦਾ ਹੈ। ਜੀ ਡਾਕਟਰ ਸਾਹਿਬ, ਮੈਂ ਇੱਥੇ ਹੀ ਆਪਣੇ ਪ੍ਰੋਗਰਾਮ ਦੇ ਸਮੇਂ ਦੀ ਸੀਮਾ ਨੂੰ ਮੁੱਖ ਰੱਖਦਿਆਂ ਸਵਾਲ ਜਵਾਬ ਦਾ ਸਿਲਸਿਲਾ ਇੱਥੇ ਬੰਦ ਕਰਦੀ ਹਾਂ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦਾ ਵਿਚਾਰ ਕੀ ਹੈ। ਦੇਖੋ, ਅੱਜ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਵਾਰਾਂ ਤੋਂ ਵਧੇਕ ਸਿਰਫ 2 ਲਾਈਨਰ ਹੈ, ਜੀ ਜੀ ਪਰ ਇਹਦੇ 'ਚ ਬਹੁਤ ਕੁਛ ਹੈ। ਜੀ ਜ਼ਿੰਦਗੀ ਦੀ ਫਿਲਾਸਫੀ, ਜ਼ਿੰਦਗੀ ਦੇ ਚੈਲੰਜ ਜੀ ਤੇ ਕਿਵੇਂ ਇਹਨਾਂ ਚੈਲੰਜਸ ਨੂੰ ਅਸੀਂ ਫੇਸ ਕਰ ਸਕਦੇ ਹਾਂ। ਜੀ ਇਹ ਸ਼ਲੋਕ ਹੈ, ਜੇ ਤੂੰ ਤਾਰੂ ਪਾਣ ਪੁੱਛ ਤਿਤੰਨੇ ਕਲ, ਤਾਹੂ ਖਰੇ ਸੁਜਾਨ ਵੰਝਾਂ ਇਨ ਹੀ ਕਪਰੀ। ਤੇ ਇਹਦਾ ਅੰਗਰੇਜ਼ੀ ਟਰਾਂਸਲੇਸ਼ਨ ਜ਼ਿਆਦਾ ਸੌਖਾ ਕਰ ਦਿੰਦਾ ਹੈ ਇਸ ਪੰਜਾਬੀ ਨੂੰ ਸਮਝਣ 'ਚ ਜੀ ਕਿ ਇਫ ਯੂ ਵਿਸ਼ ਟੂ ਸਵਿਮ ਅਕ੍ਰੋਸ ਦਾ ਵਾਟਰ then consult those who know how to swim. Those who have survived these treacherous waves are very wise. yeah. ਹੁਣ 3 ਚੀਜ਼ਾਂ ਇਹਦੇ 'ਚ ਇਸ ਸ਼ਲੋਕ 'ਚੋਂ ਨਿਕਲਦੀਆਂ ਨੇ ਔਰ ਇਹ ਅਲੰਕਾਰ ਹੈ। ਅਲੰਕਾਰ ਵਰਤਿਆ ਹੈ ਕਿ ਤੁਸੀਂ ਦਰਿਆ ਦੇ ਇੱਕ ਕੰਢੇ ਤੋਂ ਦੂਸਰੇ ਕੰਢੇ ਜਾਣਾ, ਜਾਂ ਸਮੁੰਦਰ ਵੀ ਜਦੋਂ ਅਸੀਂ ਭਵ ਸਾਗਰ ਕਹਿੰਦੇ ਹਾਂ ਤੇ ਉਹ ਵੀ ਉਸ ਪਾਣੀ ਦਾ ਇੱਕ ਸ਼ੋਰ ਹੈ, ਇੱਕ ਕੰਢਾ ਹੈ ਤੇ ਦੂਸਰੇ ਵੱਲ ਤੁਸੀਂ ਦੂਸਰੇ ਤੇ ਪਹੁੰਚਣਾ। ਜੀ ਹੁਣ ਉਹਦੇ ਲਈ ਬੇਸਿਕ 3 ਚੀਜ਼ਾਂ ਨੇ ਜਿਹੜੀਆਂ ਰਿਕੁਆਇਰਮੈਂਟ ਵੀ ਨੇ ਔਰ ਚੈਲੰਜ ਵੀ ਨੇ। ਜੀ ਇੱਕ ਤਾਂ ਇਹ ਹੈ ਕਿ ਬੇੜੀ, ਜੀ ਜਿਸ ਬੇੜੀ ਨੇ, ਤਾਂ ਉਹ ਬੇੜੀ ਕਿੰਨੀ ਕੁ ਮਜ਼ਬੂਤ ਹੈ, ਕਿੰਨੀ ਕੁ ਪੁਖਤਾ ਹੈ। ਜੀ ਦੂਸਰਾ ਮਲਾਹ, ਜੀ ਕਿ ਜਿਹਨੇ ਕਰਨਾ ਹੈ ਉਸ ਦਾ ਉਹ ਮਲਾਹ ਕਿੰਨਾ ਐਕਸਪਰਟ ਹੈ, ਉਸ ਦੇ ਚੱਪੂਆਂ 'ਚ ਕਿੰਨਾ ਕੁ ਦਮ ਹੈ, ਜੀ ਔਰ ਉਸ ਦਾ ਪਾਰ ਜਾਣ ਦਾ ਇਰਾਦਾ ਹੈ, ਤੁਹਾਨੂੰ ਪਹੁੰਚਾਉਣ ਦਾ, ਉਹ ਕਿੰਨਾ ਕੁ ਮਜ਼ਬੂਤ ਹੈ। ਜੀ ਤੇ ਤੀਸਰਾ ਫਿਰ ਪਾਣੀ ਦੀਆਂ ਛੱਲਾਂ। ਜੀ ਜਦੋਂ ਤੁਸੀਂ ਅਬ ਤੋਂ ਨਾਓ ਸਮੁੰਦਰ ਮੇ ਕਿਆ ਜਾਣੇ ਕਿਆ ਹੋਤ, ਭਗਤ ਕਬੀਰ ਜੀ ਦਾ, ਕਿ ਤੁਸੀਂ ਨਾਵ ਪਾ ਦਿੱਤੀ, ਬੋਟ ਤੁਹਾਡੀ ਆ ਗਈ। ਜੀ ਹੁਣ ਜੇ ਪਾਣੀ ਦੀਆਂ ਛੱਲਾਂ ਜਿਹੜੀਆਂ ਨੇ ਉਹਦੇ 'ਚ ਹੀ ਘੁੰਮਣ ਘੇਰੀ 'ਚ ਤੁਹਾਡੀ ਫਸ ਜਾਂਦੀ ਹੈ ਬੇੜੀ, ਘੁੰਮਣ ਘੇਰੀ ਉਹੀ ਹੁੰਦਾ ਹੈ ਕਿ ਜਿਹੜੀ ਫਿਰ ਉਹ ਤੁਹਾਨੂੰ ਲੈ ਕੇ ਡੁੱਬ ਜਾਂਦੀ ਹੈ। ਜੀ ਤਰੰਗਾਂ ਇਸ ਕਿਸਮ ਦੀਆਂ ਆਈਆਂ, ਆ ਉੱਤਰਾਖੰਡ ਦੀ ਅਸੀਂ ਗੱਲ ਕੀਤੀ ਹੈ, ਉਹੀ ਦਰਿਆ ਨੇ। ਦਰਿਆ ਆਪਣੇ ਕੰਢਿਆਂ ਤੋਂ ਨਿਕਲਿਆ, ਕਿਵੇਂ ਸਾਰਾ ਕੇਦਾਰਨਾਥ ਸ਼ਹਿਰ ਹੀ ਰੋੜ ਕੇ ਲੈ ਗਿਆ। ਜੀ ਜੀ ਹੁਣ ਇਹਨਾਂ ਤਿੰਨਾਂ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਇਸ ਆਧਾਰ ਦੇ ਉੱਤੇ ਕਿ ਅਸੀਂ ਮਨੁੱਖ ਦੁਨੀਆ ਦੀ ਘੁੰਮਣ ਘੇਰੀ ਵਿੱਚ ਹੈ, ਭਵ ਸਾਗਰ ਦੇ ਵਿੱਚ ਹੈ। ਜਦੋਂ ਦੁਨੀਆ ਦੀ ਘੁੰਮਣ ਘੇਰੀ ਹੈ ਤੇ ਉਹ ਦੁਨੀਆ ਦੇ ਪ੍ਰਭਾਵ ਨੇ, ਜਿਸ ਨੂੰ ਮਾਇਆ ਕਿਹਾ ਜਾਂਦਾ ਹੈ। ਮਾਇਆ ਸਿਰਫ ਪੈਸਿਆਂ ਦਾ ਨਾਂ ਨਹੀਂ ਹੈ, ਡਾਲਰਸ ਜਾਂ ਪਾਉਂਡਸ ਦਾ ਨਹੀਂ ਹੈ। ਜੀ ਜੀ ਮਾਇਆ ਇੱਕ ਪਰਦਾ ਹੈ, ਇੱਕ ਕਰਟਨ ਹੈ, ਜਿਹੜਾ ਸਾਨੂੰ ਅੰਦਰੂਨੀ ਸੱਚ ਨੂੰ ਨਹੀਂ ਦੇਖਣ ਦਿੰਦਾ। ਜੀ ਜੀ ਉਹ ਧਨ ਵੀ ਹੋ ਸਕਦਾ ਹੈ, ਇਸਤਰੀ ਵੀ ਹੋ ਸਕਦੀ ਹੈ, ਅਹੁਦਾ ਵੀ ਹੋ ਸਕਦਾ ਹੈ, ਹਉਮੈ ਵੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਚੋਂ ਨਿਕਲਦੇ ਨੇ। ਇਹ ਉਸ ਪਰਦੇ ਨੂੰ ਖੜਾ ਕਰਦੇ ਨੇ, ਜਿਹੜਾ ਪਰਦਾ ਸਾਨੂੰ ਉਸ ਅੰਦਰਲੇ ਰੱਬ ਦੇ ਨਾਲ ਮਿਲਣ ਨਹੀਂ ਦਿੰਦਾ। ਕੋਈ ਰੱਬ ਬਾਹਰ ਤਾਂ ਨਹੀਂ ਹੈ। ਜੀ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਯਾਦ ਕਰਵਾਉਂਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਜੀ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਤੇਰੇ ਨਾਲ ਹੈ। ਹੁਣ ਇਸ ਭਵ ਸਾਗਰ ਤੋਂ ਅਸੀਂ ਪਾਰ ਤਰਨਾ ਤੇ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਜੇ ਤੂੰ ਪਾਰ ਜਾਣਾ ਚਾਹੁੰਦਾ ਇਸ ਮਾਇਆ ਦੀ ਅੱਗ ਵਾਲੇ ਸਮੁੰਦਰ ਚੋਂ ਪਾਰ ਨਿਕਲਣਾ ਤੇ ਫਿਰ ਜੇ ਤੂੰ ਤਾਰੂ ਪਾਣ, ਜੇ ਤੂੰ ਜਾਣਾ ਤੇ ਫਿਰ ਕੀ ਕਰ, ਪੁੱਛ ਤਿਤੰਨੇ ਕਲ। ਫਿਰ ਉਹਨਾਂ ਨੂੰ ਪੁੱਛ ਜਿਹੜੇ ਆਲਰੇਡੀ ਪਾਰ ਗਏ ਹੋਏ ਨੇ ਕਿ ਤੁਸੀਂ ਕਿਵੇਂ ਪਾਰ ਗਏ। ਜਾਏ ਪੁੱਛੋ ਸੁਹਾਗਣੀ ਵਾਹੈ, ਕਿਨੀ ਬਾਤੀ ਸ਼ੋ ਪਾਈਏ, ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ, ਜਾਂ ਕੈ ਪ੍ਰੇਮ ਪਦਾਰਥ ਪਾਈਐ, ਤੋ ਚਰਣੀ ਚਿਤ ਲਾਈਐ, ਸ਼ੋ ਕਹਿ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ, ਏਵ ਕਹੈ ਸੁਹਾਗਣੀ ਭੈਣੇ, ਇਨੀ ਬਾਤੀ ਸ਼ੋ ਪਾਈਐ, ਆਪ ਗਵਾਈਐ ਤਾਂ ਸ਼ੋ ਪਾਈਐ, ਔਰ ਕੈਸੀ ਚਤਰਾਈ, ਸ਼ੋ ਨਦਰ ਕਰ ਦੇਖੈ, ਸੋ ਦਿਨ ਲਿਖੈ, ਕਾਮਣ ਨੌ ਨਿਧ ਪਾਈ। ਹੁਣ ਇਹ ਹੈ ਕਿ ਉਹਨਾਂ ਨੂੰ ਪੁੱਛੋ, ਜਿਵੇਂ ਸੁਹਾਗਣੇ ਨੂੰ ਪੁੱਛਿਆ ਜਾਂਦਾ ਕਿ ਤੂੰ ਪਿਆਰੇ ਨੂੰ ਕਿਵੇਂ ਪਾਇਆ, ਆਪਣੇ ਪਤੀ ਨੂੰ ਤੂੰ ਕਿਵੇਂ ਜਿਹੜਾ ਉਸ ਦਾ ਪਿਆਰ ਜਿੱਤਿਆ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਹਨਾਂ ਨੂੰ ਪੁੱਛੋ, ਤਾਰੂ ਤਾਹੂ ਖਰੇ ਸੁਜਾਨ ਵੰਝਾਂ ਇਨਹੀ ਕਪਰੀ,
ਕਿ ਜੇ ਤਾਂ ਸੁਜਾਨ ਚੁਸਤ ਹੈ ਮਲਾ, ਜੀ ਫਿਰ ਤਾਂ ਤੁਹਾਨੂੰ ਪਾਰ ਪਹੁੰਚਾ ਦੇਗਾ। ਹੁਣ ਇਹਦੇ 'ਚ ਜਿਹੜੀ ਟੇਕ ਹੈ ਉਹ ਗੁਰੂ ਦੇ ਉੱਤੇ ਹੈ, ਅਕਾਲ ਪੁਰਖ ਦੇ ਉੱਤੇ ਹੈ ਕਿ ਜਦੋਂ ਤੁਸੀਂ ਆਪਾ ਗੁਰੂ ਨੂੰ ਦੇ ਦਿੰਦੇ ਹੋ ਜੀ ਤੇ ਫਿਰ ਗੁਰੂ ਜਿਹੜਾ ਹੈ ਉਹੀ ਤੁਹਾਡਾ ਮਲਾਹ ਹੈ, ਗੁਰੂ ਹੀ ਤੁਹਾਡੀ ਬੇੜੀ ਹੈ ਤੇ ਗੁਰੂ ਹੀ ਤੁਹਾਨੂੰ ਘੁੰਮਣ ਘੇਰੀ ਚੋਂ ਸਮੁੰਦਰ ਜਾਂ ਦਰਿਆ ਦੀਆਂ ਲਹਿਰਾਂ ਤੋਂ ਸੁਰੱਖਿਅਤ ਜੀ ਉਸ ਪਾਰ ਪਹੁੰਚਾ ਸਕਦੀ ਹੈ। ਔਰ ਇਹੀ ਮੈਸੇਜ ਹੈ ਕਿ ਜੇ ਅਸੀਂ ਸੱਚਮੁੱਚ ਇਸ ਸੰਸਾਰ 'ਚ ਰਹਿੰਦੇ ਹਾਂ, ਸੰਸਾਰ ਦੇ ਨਾ ਪੱਖੀ ਪ੍ਰਭਾਵਾਂ ਤੋਂ ਬਚਣਾ ਹੈ, ਸੰਸਾਰ ਦਾ ਇਸ ਅਗਨ ਰੂਪੀ ਜਿਹੜੀਆਂ ਸਾਨੂੰ ਚਮਕਦੀਆਂ ਦਿਸਦੀਆਂ ਚੀਜ਼ਾਂ ਨੇ ਜਿਹੜੀ ਇੱਕ ਵਾਰ ਸਾਡਾ ਧਿਆਨ ਖਿੱਚਦੀਆਂ, ਪਰ ਇਹ ਹਕੀਕਤ ਨਹੀਂ ਹੈ। ਹਕੀਕਤ ਤਾਂ ਗੁਰੂ ਦਾ ਨਾਂ ਹੈ ਔਰ ਉਸ ਹਕੀਕਤ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਜਿਹੜਾ ਉਹ ਵਸਾ ਕੇ ਜੀਵਨ ਜੇ ਬਸਰ ਕਰਨਾ ਹੈ ਤੇ ਫਿਰ ਆਪਣੇ ਗੁਰੂ ਦਾ ਪੱਲਾ ਘੁੱਟ ਕੇ ਫੜਨਾ ਜੀ। ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜੀ ਨਹੀਂ ਤਾਂ ਉਹ ਡੁੱਬਣ ਦੀ ਗੱਲ ਹੈ। ਉੱਥੇ ਵੀ ਦਰਿਆ ਤੋਂ ਜਾਂਦੇ ਆ, ਜੇ ਆਪਣੀ ਅਕਲ ਦੇ ਨਾਲ ਲੰਘਣਾ ਚਾਹਾਂਗੇ ਤੇ ਡੁੱਬਾਂਗੇ, ਤੇ ਜੇ ਗੁਰੂ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਤੇ ਫਿਰ ਨਾਨਕ ਨਦਰੀ ਨਦਰ ਨਿਹਾਲ, ਜੀ ਗੁਰੂ ਆਪ ਹੀ ਜਿਹੜਾ ਹੈ ਉਹ ਪਰਲੇ ਕੰਢੇ ਪਹੁੰਚਾ ਦਿੰਦਾ ਹੈ ਤੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਸਤਿਗੁਰੂ ਬਖਸ਼ਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਵਿਚਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਹਾਂ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।